ਅਗਲੀ ਖਬਰ ਵੱਲ ਚਲੀਏ। ਕੈਲੀਫੋਰਨੀਆ ਦੇ ਵਿੱਚ ਇੰਸ਼ੋਰੈਂਸ ਮਾਰਕੀਟ ਨੂੰ ਲੈ ਕੇ ਜਿਹੜੇ ਲੋਕ ਘਰ ਖਰੀਦ ਰਹੇ ਆ ਜਾਂ ਜਿਨ੍ਹਾਂ ਦੀਆਂ ਘਰਾਂ ਦੀਆਂ ਇੰਸ਼ੋਰੈਂਸਾਂ ਕੈਂਸਲ ਹੋ ਰਹੀਆਂ ਜਾਂ ਤੁਹਾਡੇ ਘਰਾਂ ਦੀ ਇੰਸ਼ੋਰੈਂਸ ਦੇ ਜਿਹੜੇ ਰਿਨਿਊਅਲ ਬਿੱਲ ਆ ਰਹੇ ਆ, ਤੁਸੀਂ ਦੇਖ ਕੇ ਹੈਰਾਨ ਹੁੰਦੇ ਹੋਵੋਗੇ। 40-40, 50-50, 60-60% ਇਨਕਰੀਜ਼ ਹੋ ਰਿਹਾ। ਬਹੁਤ ਸਾਰੇ ਲੋਕਾਂ ਨੂੰ ਇੰਸ਼ੋਰੈਂਸ ਮਿਲ ਨਹੀਂ ਰਹੀ, ਇੰਸ਼ੋਰੈਂਸਸ ਕੈਂਸਲ ਹੋ ਰਹੀਆਂ। ਸੋ ਉਹਦੇ ਸੰਬੰਧ ਦੇ ਵਿੱਚ ਰਿਪਰੈਜ਼ੈਂਟੇਟਿਵ ਐਡਮ ਸ਼ਿਫ, ਜੋ ਡੈਮੋਕ੍ਰੇਟ ਆ ਬਰਬੈਂਕ ਤੋਂ, ਉਹ ਇੱਕ ਨਵਾਂ ਬਿੱਲ ਲੈ ਕੇ ਆਏ ਹੈਗੇ ਆ, ਨੈਸ਼ਨਲ ਸਪੋਰਟ ਫॉर ਅਨਪ੍ਰੈਜ਼ੀਡੈਂਟਡ ਰਿਸਕਸ ਐਂਡ ਐਮਰਜੈਂਸੀਜ਼ ਇੰਸ਼ੋਰ ਕਰਕੇ। ਸੋ ਇਸ ਬਿੱਲ ਦੇ ਤਹਿਤ ਜੇ ਨੈਚੁਰਲ ਡਿਜ਼ਾਸਟਰ ਹੋ ਜਾਂਦਾ, ਜਿੱਦਾਂ ਵਾਈਲਡ ਫਾਇਰ ਆ, ਜਿਹਦੇ ਕਰਕੇ ਇੰਸ਼ੋਰੈਂਸ ਕੰਪਨੀਆਂ ਭੱਜ ਗਈਆਂ ਕੈਲੀਫੋਰਨੀਆ ਤੋਂ, ਉਸ ਦੀ ਜਿਹੜੀ ਆ ਰੀਇੰਸ਼ੋਰੈਂਸ ਉਹ ਫੈਡਰਲ ਗਵਰਨਮੈਂਟ ਜਿਹੜੀ ਆ ਫੈਡਰਲ ਕੈਟਾਸਟ੍ਰੋਫਿਕ ਰੀਇੰਸ਼ੋਰੈਂਸ ਪ੍ਰੋਗਰਾਮ ਕ੍ਰੀਏਟ ਕਰੂਗੀ, ਤਾਂ ਕਿ ਨੈਚੁਰਲ ਡਿਜ਼ਾਸਟਰ ਦੇ ਦੌਰਾਨ ਉਹ ਜਿਹੜਾ ਇਹ ਪ੍ਰੋਗਰਾਮ ਹੋਊਗਾ ਹੂੰ, ਹੂੰ। ਫੈਡਰਲ ਗਵਰਨਮੈਂਟ ਦੇ ਅੰਡਰ, ਉਹ ਕਿਕ ਇਨ ਕਰ ਜਾਊਗਾ, ਤਾਂ ਇੰਸ਼ੋਰੈਂਸ ਕੰਪਨੀਆਂ ਦਾ ਏਡਾ ਜ਼ਿਆਦਾ ਜਿਹੜਾ ਲਾਸ ਆ ਉਹ ਨਹੀਂ ਹੋਊਗਾ। ਕਲਾਈਮੇਟ ਚੇਂਜ ਕਰਕੇ ਜੋ ਰਿਸਕ ਆ ਬਹੁਤ ਜ਼ਿਆਦਾ ਹੋ ਗਿਆ, ਪਰ ਇਹਦਾ ਸਭ ਤੋਂ ਜਿਹੜਾ ਅਨਫੋਰਚੂਨੇਟ ਇਫੈਕਟ ਆ ਇੰਸ਼ੋਰੈਂਸ ਰੇਟਸ ਦਾ, ਖਾਸ ਕਰਕੇ ਰੂਰਲ ਏਰੀਆ, ਜਿਹੜਾ ਪੇਂਡੂ ਏਰੀਆ ਹੂੰ, ਆ, ਹੂੰ, ਹੂੰ, ਹੂੰ। ਜਾਂ ਜਿਹੜਾ ਥੋੜਾ ਬਹੁਤਾ ਵਾਈਲਡ ਫਾਇਰ ਵਾਲਾ ਏਰੀਆ ਹੈਗਾ, ਕਿਉਂਕਿ ਉੱਥੇ ਇੱਕ ਤਾਂ ਬਹੁਤ ਗਰੀਬ ਲੋਕ ਰਹਿੰਦੇ ਹੈਗੇ ਆ, ਤੇ ਉਹਨਾਂ ਦੇ ਲਈ ਹਜ਼ਾਰਾਂ ਹਜ਼ਾਰਾਂ ਡਾਲਰ ਜੋ ਘਰਾਂ ਦੀ ਇੰਸ਼ੋਰੈਂਸ ਆ, ਉਹ ਲੈਣੀ ਬਹੁਤ ਔਖੀ ਹੈਗੀ। ਜਿੱਦਾਂ ਯੋਸੇਮਿਟੀ ਏਰੀਆ, ਉਹ ਮੈਂ ਇੱਕ ਜਗ੍ਹਾ ਦੇਖ ਰਿਹਾ ਸੀ, 10-10, 12-12 ਹਜ਼ਾਰ ਡਾਲਰ ਦੀ ਇੰਸ਼ੋਰੈਂਸ ਇੱਕ ਛੋਟੇ ਘਰ ਦੀ ਹੋ ਰਹੀ ਆ। ਸੋ ਉਹ ਕਹਿੰਦੇ ਵੀ ਇਹ ਤਾਂ ਅਸੀਂ ਅਫੋਰਡ ਹੀ ਨਹੀਂ ਕਰ ਸਕਦੇ ਹੈਗੇ। ਸੋ ਇਸ ਨੂੰ ਲੈ ਕੇ ਕੈਲੀਫੋਰਨੀਆ ਦੇ ਵਿੱਚ ਇੱਕ ਬਹੁਤ ਵੱਡਾ ਕ੍ਰਾਈਸਿਸ ਬਣਿਆ ਹੋਇਆ ਆ। ਈਵਨ ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਮ ਨੇ ਡਾਇਰੈਕਟ ਵੀ ਕੀਤਾ ਸੀ ਰਿਕਾਰਡੋ ਲਾਰਾ, ਜੋ ਇੰਸ਼ੋਰੈਂਸ ਕਮਿਸ਼ਨਰ ਆ, ਵੀ ਜੋ ਰੇਟ ਇਨਕਰੀਜ਼ ਕਰਨ ਦੀ ਇੰਸ਼ੋਰੈਂਸ ਕੰਪਨੀਆਂ ਦੀ ਰਿਕੁਐਸਟ ਆ, ਉਹਨੂੰ ਇਮੀਡੀਏਟਲੀ ਜਿਹੜਾ ਲਾਗੂ ਕੀਤਾ ਜਾਵੇ। ਜੋ ਇਹ ਨਵਾਂ ਬਿੱਲ ਲੈ ਕੇ ਐਡਮ ਸ਼ਿਫ ਆ ਰਹੇ ਆ, ਕਹਿੰਦੇ ਇਹਦੇ ਪਾਸ ਹੋਣ ਦੇ ਬਹੁਤ ਚਾਂਸ ਆ, ਸੈਨੇਟ 'ਚ ਵੀ, ਕਾਂਗਰਸ 'ਚ ਵੀ, ਫਿਰ ਇਹ ਜੋ ਆ ਹੂੰ, 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 ਪ੍ਰੈਜ਼ੀਡੈਂਟ ਹੂੰ। ਬਾਈਡਨ ਕੋ ਜਾਊਗਾ। ਕਿਉਂਕਿ ਇਕੱਲਾ ਕੈਲੀਫੋਰਨੀਆ ਨਹੀਂ, ਫਲੋਰੀਡਾ, ਹੋਰ ਵੀ ਕਈ ਜਿਹੜੀਆਂ ਸਟੇਟਸ ਆ, ਹੁਣ ਦੇਖ ਲਓ ਈਸਟ ਵਾਲੀਆਂ 'ਚ ਕਈਆਂ 'ਚ ਨੈਚੁਰਲ ਡਿਜ਼ਾਸਟਰ ਆਇਆ, ਫਲੱਡਿੰਗ ਹੋ ਰਹੀ ਹੈਗੀ ਆ। ਸੋ ਟੋਰਨੇਡੋਜ਼ ਆ ਰਹੇ ਆ, ਬਿਲਕੁਲ। ਜੀ, ਉਸ ਦੇ ਸੰਬੰਧ ਦੇ ਵਿੱਚ ਜੇ ਬਿੱਲ ਪਾਸ ਹੋ ਜਾਂਦਾ, ਤਾਂ ਇਹ ਲੱਗਦਾ ਆ ਵੀ ਉਹਦੇ ਨਾਲ ਇੰਸ਼ੋਰੈਂਸ ਕੰਪਨੀਆਂ ਦੁਆਰਾ ਕੀ ਫਿਰ ਕੰਪੀਟੀਸ਼ਨ 'ਚ ਆ ਜਾਊਗੀਆਂ, ਜਾਂ ਦੁਆਰਾ ਕੀ ਫਿਰ ਕੈਲੀਫੋਰਨੀਆ 'ਚ ਬਿਜ਼ਨਸ ਲਿਖਣਾ ਸ਼ੁਰੂ ਕਰ ਦਊਗੀਆਂ। ਪਰ ਅੱਜ ਬਿਲਕੁਲ। ਦੀ ਡੇਟ 'ਚ ਇਸ ਬਿੱਲ ਨੂੰ ਜਦੋਂ ਤੋਂ ਹੀ ਖਬਰ ਆਈ ਹੈਗੀ ਆ, ਉਸ ਤੋਂ ਬਾਅਦ ਕਹਿੰਦੇ ਜੋ ਸਟੇਟ ਫਾਰਮ, ਆਲ ਸਟੇਟ ਫਾਰਮਰਸ, USA, ਇਹਨਾਂ ਦੇ ਜਿਹੜੇ ਨਵੇਂ ਕੋਈ ਵੀ ਰਿਪਰੈਜ਼ੈਂਟੇਟਿਵ ਹੈਗੇ ਆ, ਉਹ ਨਵੀਆਂ ਪਾਲਿਸੀਆਂ ਤਾਂ ਲਿਖ ਹੀ ਨਹੀਂ ਰਹੇ ਹੈਗੇ। ਪੁਰਾਣੀਆਂ ਦੇ ਉੱਤੇ ਰੇਟਸ ਬਹੁਤ ਜ਼ਿਆਦਾ ਇਨਕਰੀਜ਼ ਹੋ ਰਿਹਾ ਸਾਰੀਆਂ ਕੰਪਨੀਆਂ ਦੇ। ਉਹਨਾਂ ਨੇ ਇਸ ਬਿੱਲ ਦੇ ਉੱਤੇ ਹਜੇ ਕਿਸੇ ਤਰ੍ਹਾਂ ਦਾ ਕਮੈਂਟ ਕਰਨ ਤੋਂ ਨਾ ਕਰ ਦਿੱਤੀ ਹੈਗੀ ਆ। ਯੂਜ਼ਲੀ ਜੀ। ਜੋ ਰੀਇੰਸ਼ੋਰੈਂਸ ਹੁੰਦੀ ਆ ਕੰਪਨੀਆਂ ਦੀ, ਉਹ ਗਲੋਬਲ ਕੰਪਨੀਆਂ ਹੁੰਦੀਆਂ ਹੈਗੀਆਂ, ਉਹ ਰੈਗੂਲੇਟਡ ਨਹੀਂ ਹੈਗੀਆਂ। ਸੋ ਜੇ ਅਮਰੀਕਾ ਦੇ ਵਿੱਚ ਇਦਾਂ ਦਾ ਬਿੱਲ ਆਉਂਦਾ ਆ, ਤੇ ਉਹ ਰੈਗੂਲੇਟਡ ਹੋਊਗਾ, ਤੇ ਹੋਪਫੁਲੀ ਲੋਕਾਂ ਨੂੰ ਕੁਛ ਰਾਹਤ ਮਿਲੂਗੀ। ਜੀ।